बिस्मिल्लाहिर्रहमानिर्रहीम। पंजाबी मुतालिया कुरान सूरा अल मायदा दी आयात 101 तो 105 तक। मैं ये दरस शुरू करने तो पहले अपना एक ज़ाती दुख और रिक्वेस्ट करना चाहना दोस्तों अगे। मेरा नौजवान भांजा भतीजा, मेरा बेटा, मेरा बहुत ही करीबी दोस्त असनैन मुश्ताक गोंदल, साडा मान तरान, साडी एक्सटेंडेड वड्डी फैमिली है। ਉਹਦਾ छोटी उम्र च ਉਹਦੇ ਨਾਲ ਕਾਫੀ ਵੱਡੇ ਮੌਜੂਦ ਨੇ, ਲੇਕਿਨ ਉਹਦਾ ਜਿਹੜਾ ਸਰਬਰਾਹ ਜਿਹੜਾ ਫੈਮਿਲੀ ਦਾ ਦੁਨੀਆ ਦੇ ਹਵਾਲੇ ਨਾਲ ਉੱਭਰ ਕੇ ਸਾਹਮਣੇ ਆ ਰਿਹਾ ਸੀ, ਉਹ ਅਚਾਨਕ ਐਕਸੀਡੈਂਟ 'ਚ ਫੌਤ ਹੋ ਗਿਆ ਪਿਛਲੇ ਦਿਨਾਂ 'ਚ। ਤੇ ਉਹ ਤੇ ਅੱਲਾ ਕੋਲ ਆਪਣਾ ਅਮਾਲਨਾਮਾ ਲੈ ਕੇ ਚਲਾ ਗਿਆ। ਅੱਲਾ ਦੀ ਸਾਈਡ ਤੇ ਖਲੋ ਕੇ ਵੇਖੀਏ ਉਸ ਸਾਈਡ ਤੇ ਉਹ ਤੇ ਆਪਣੀ ਮੰਜ਼ਿਲ ਮਕਸੂਦ ਤੇ ਆਪਣੀ ਕਾਰਕਰਦਗੀ ਲੈ ਕੇ ਚਲਾ ਗਿਆ। ਲੇਕਿਨ ਇਸ ਸਾਈਡ ਤੇ ਸਾਡੀ ਇੱਕ ਸਾਈਡ ਇਹਦੇ 'ਚ ਦੁੱਖ ਦੇ ਲਮਹਾਤ ਨੇ, ਕ੍ਰਸ਼ ਹੋ ਗਏ ਹਾਂ। ਮੈਂ ਵੀ ਜ਼ਾਤੀ ਤੌਰ ਤੇ, ਹਾਲਾਂਕਿ ਮੈਂ ਅੱਲਾ ਦਾ ਸ਼ਊਰ ਰੱਖਣਾ, ਜ਼ਿੰਦਗੀ ਮੌਤ ਦੇ ਫਲਸਫੇ ਨੂੰ ਬੜੀ ਅੱਛੀ ਤਰ੍ਹਾਂ ਸਮਝਣਾ, ਇਹਨੂੰ ਇੱਕ ਆਮ ਪ੍ਰੋਸੈਸ ਦਾ ਹਿੱਸਾ ਸਮਝਣਾ, ਲੇਕਿਨ ਇਸ ਸਾਡੀ ਫੈਮਿਲੀ ਦੀ ਮੌਤ ਨਾਲ ਕਮਰ ਟੁੱਟ ਗਈ ਹੈ, ਹਕੀਕਤ ਹੈ। ਔਰ ਐਸਾ ਨੁਕਸਾਨ ਹੈ, ਹੁਣ ਸਾਡੀ ਜ਼ਿੰਦਗੀ 'ਚ ਐਸੀ ਟ੍ਰੈਜਡੀ ਹੋਈ ਹੈ ਜਿਹਦੇ 'ਚ ਸਾਡੇ ਕਮ ਅਜ਼ ਕਮ ਮੇਰੇ ਫੌਤ ਹੋਣ ਤੱਕ ਜਦੋਂ ਵੀ ਕੋਈ ਛੋਟੀ ਮੋਟੀ ਤਕਰੀਬ ਹੋਵੇਗੀ ਤੇ ਹਸਨੈਨ ਬੇਟਾ ਅੱਗੇ ਖੜੇ ਆਵੇਗਾ। ਤੇ ਉਹ ਤੇ ਆਪਣੇ ਅਮਾਲਨਾਮਾ ਲੈ ਕੇ ਚਲਾ ਗਿਆ। ਅੱਲਾ ਦਾ ਜਿਹੜਾ ਸਿਸਟਮ ਹੈ ਕੁਰਾਨ ਦੇ ਮੁਤਾਬਕ, ਉੱਥੇ ਕੋਈ ਤਬਦੀਲੀ ਨਹੀਂ ਕਰ ਸਕਦੇ। ਲੇਕਿਨ ਅਸੀਂ ਪਿੱਛੇ ਜਿਹੜੇ ਰਹਿ ਜਾਣ ਵਾਲੇ ਹਾਂ, ਸਪੈਸ਼ਲੀ ਮੇਰੇ ਭਾਈ ਨੇ, ਮੇਰੇ ਖਾਲਾਜ਼ਾਦ, ਉਹਨਾਂ ਵਾਸਤੇ ਔਰ ਸਾਰੀ ਫੈਮਿਲੀ ਵਾਸਤੇ ਸਪੈਸ਼ਲੀ ਇਹ ਬੜੀ ਟ੍ਰੈਜਡੀ ਹੁੰਦੀ ਹੈ ਕਿ ਬਾਪ ਨੂੰ ਬੇਟੇ ਦੇ ਨੂੰ ਦਫਨਾਉਣਾ ਪਵੇ। ਤੇ ਉਹਨਾਂ ਵਾਸਤੇ ਸਬਰ ਦੀ ਔਰ ਸਾਡੇ ਵਾਸਤੇ ਦੁਆਵਾਂ ਦੀ ਜ਼ਰੂਰਤ ਹੈ। ਔਰ ਇਸ ਚੀਜ਼ ਦੀ ਵੀ ਜ਼ਰੂਰਤ ਹੈ ਕਿ ਉਹਨੂੰ ਅਸੀਂ ਮੱਦੇ ਨਜ਼ਰ ਰੱਖਦਿਆਂ ਹੋਇਆਂ ਕਿ ਕਿਸ ਤਰ੍ਹਾਂ ਅਚਾਨਕ ਇੱਕ 30 ਰੇਂਜ 'ਚ ਇਨਸਾਨ ਨੂੰ ਮੌਤ ਆਪਣੇ ਕੋਲ ਅੱਲਾ ਕਿਸ ਤਰ੍ਹਾਂ ਚੁੱਕ ਕੇ ਕਿੱਥੇ ਲੈ ਜਾਂਦੀ ਹੈ, ਆਪਣੀ ਪਸੰਦੀਦਾ ਜਗ੍ਹਾ ਤੇ ਉੱਥੇ ਜਾ ਕੇ ਅੱਲਾ ਤਾਲਾ ਆਪਣਾ ਜੋ ਵੀ ਨਿਜ਼ਾਮ ਹੈ ਉਹ ਉਹਨਾਂ ਦਾ ਕੰਮ ਕਰਦੇ ਆ। ਤੇ ਕਿੰਨਾ ਸਡਨ ਹੁੰਦਾ। ਔਰ ਉਹਦੇ ਵਾਸਤੇ ਸਾਨੂੰ ਸਾਰਿਆਂ ਨੇ ਔਰ ਸਾਰਿਆਂ ਇਨਸਾਨਾਂ ਨੂੰ ਇਹ ਸਮਝਣ ਦੀ ਕੋਸ਼ਿਸ਼ ਕਰੇ ਕਿ ਇਸੇ ਤਰ੍ਹਾਂ ਹੀ ਹਰ ਇਨਸਾਨ ਨਾਲ ਹੋਣਾ, ਇਹਦੇ ਤੋਂ ਬਗੈਰ ਕੋਈ ਆਪਸ਼ਨ ਨਹੀਂ, ਔਰ ਇਹਦੀ ਤਿਆਰੀ ਕਰਨੀ ਚਾਹੀਦੀ ਹੈ। ਅੱਲਾਹ ਤਾਲਾ ਨੇ ਕੁਰਾਨ ਪਾਕ 'ਚ ਜਿਹਦਾ ਮੈਂ ਹੁਣ ਦਰਸ ਦੇਣਾ, ਇਹਦੇ 'ਚ ਇਹ ਗੱਲ ਸਭ ਤੋਂ ਜ਼ਿਆਦਾ ਔਰ ਕੀਤੀ ਹੈ ਕਿ ਆਪਣੀ ਆਖਰਤ ਦੀ ਤਿਆਰੀ ਕਰ ਲਓ। ਇਸ ਦੁਨੀਆ 'ਚ ਮੈਂ ਤੁਹਾਡੇ ਮਾਮਲਾਤ, ਰੋਟੀ ਟੁੱਕਰ ਦੇ ਜਿਹੜੀਆਂ ਵੀ ਮੁਸੀਬਤਾਂ ਨੇ, ਇਹਨਾਂ ਦਾ ਬੰਦੋਬਸਤ ਕੀਤਾ। ਲਿਹਾਜ਼ਾ ਸਾਰਿਆਂ ਦੋਸਤਾਂ ਅੱਗੇ ਸਾਡੀ ਫੈਮਿਲੀ ਵਾਸਤੇ ਔਰ ਸਾਨੂੰ ਇਹ ਦੁੱਖ ਨੂੰ ਅੱਲਾ ਦੇ ਹੁਕਮ ਦੇ ਮੁਤਾਬਕ, ਅੱਲਾ ਦੇ ਕਾਨੂੰਨ ਦੇ ਮੁਤਾਬਕ ਸੈਟਲ ਕਰਨ ਦੀ ਤੌਫੀਕ ਅਤਾ ਫਰਮਾਏ। ਤੇ ਹੁਣ ਮੁਤਾਲਿਆ ਕੁਰਾਨ ਨਾਲ ਇਹ ਤੋਂ ਪਹਿਲਾਂ ਅਸੀਂ ਮੁਤਾਲਿਆ ਕਰ ਚੁੱਕੇ ਹਾਂ ਆਇਤ 86 ਜਿਹੜੀ ਸੂਰਾ ਅਲ ਮਾਇਦਾ ਦੀ ਹੈ। ਉਹਦੇ ਤੋਂ ਬਾਅਦ ਸੂਰਾ ਅਲ ਮਾਇਦਾ ਦਾ ਜ਼ਮੀਮਾ ਪੜ੍ਹ ਰਹੇ ਹਾਂ। ਜ਼ਮੀਮਾ ਜਿਸ ਤਰ੍ਹਾਂ ਅੱਲਾਹ ਤਾਲਾ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ ਜਿਹੜੇ ਜ਼ਿਹਨ 'ਚ ਆਉਂਦੇ ਨੇ। ਇਹ ਕੁਰਾਨ ਦਾ ਇੱਕ ਅਸਲੂਬ ਹੈ ਇਸ ਤਰ੍ਹਾਂ ਕਿ ਅੱਲਾਹ ਤਾਲਾ ਗੱਲ ਕਰਦੇ ਨੇ, ਲੋਕਾਂ ਨੂੰ ਖਿਤਾਬ ਕਰਦੇ ਨੇ, ਜਿਸ ਤਰ੍ਹਾਂ ਖਤੀਬ ਇੱਕ ਖੁਤਬਾ ਦੇ ਰਿਹਾ ਔਰ ਦੇ ਜਾਂਦੇ ਨੇ ਮੁਖਤਲਿਫ ਮੌਜ਼ੂਆਤ 'ਤੇ। ਉਹਦੇ ਵਿੱਚ ਇੱਕ ਮੌਜ਼ੂ ਤੋਂ ਗੱਲ ਸ਼ੁਰੂ ਹੁੰਦੀ ਹੈ, ਅੱਗੋਂ ਕਈ ਵਾਰੀ ਉਹਦੇ 'ਚ ਸੂਰਤ ਹਾਲ ਚੇਂਜ ਹੁੰਦੀ ਹੈ। ਜਿਸ ਤਰ੍ਹਾਂ ਕੋਈ ਵੀ ਇੱਕ ਕੁਰਾਨ ਕਰੀਬ ਤਰੀਨ ਇਸ ਚੀਜ਼ ਦੇ ਕਿ ਖੁਤਬਾ ਦਿੰਦਾ ਕੋਈ ਆਲਮ, ਤੇ ਉਹ ਪਾਕੀਜ਼ਗੀ ਤੇ ਗੱਲ ਕਰਦਿਆਂ ਵਿੱਚ ਮਸਜਿਦ ਵਾਸਤੇ ਵੀ ਗੱਲ ਕਰ ਦਿੰਦਾ, ਵਿੱਚ ਫੋਨ ਵੀ ਬੰਦ ਕਰਾਉਣ ਦਾ ਹੁਕਮ ਦੇ ਦਿੰਦਾ, ਜਾਂ ਫਿਰ ਤੇ ਅੱਲਾਹ ਤਾਲਾ ਦੇ ਕਿ ਜਿਹੜੇ ਅੱਲਾਹ ਤਾਲਾ ਨੀਤਾਂ ਦੇ ਹਾਲ ਜਾਣਦੇ ਨੇ
ਉਹ ਸਾਰੀ ਆਪਣੀ ਗੱਲ ਕਰਕੇ ਤੇ ਫਿਰ ਉਹ ਆਖਰ ਤੇ ਆ ਕੇ ਲੋਕਾਂ ਦੇ ਜਿਹੜੇ ਜ਼ਿਹਨਾਂ 'ਚ ਆਉਂਦੇ ਨੇ ਸਵਾਲ ਜਾਂ ਆਪਸ 'ਚ ਡਿਸਕਸ਼ਨ ਕਰਦੇ ਨੇ ਉਹਨਾਂ ਦੇ ਜਵਾਬ ਦਿੰਦੇ ਨੇ। ਤੇ ਸੂਰਾ ਮਾਇਦਾ ਵਿੱਚ ਇੱਕ ਗਾਲਬਨ ਅਗਰ ਮੇਰਾ ਇਲਮ ਸਹੀ ਹੈ ਤੇ 6 ਸਵਾਲਾਂ ਦੇ ਜਵਾਬ ਦਿੱਤੇ ਗਏ ਨੇ, ਤੇ 3 ਸਵਾਲਾਂ ਦੇ ਜਵਾਬ ਅਸੀਂ ਪਹਿਲੇ ਦੇ ਚੁੱਕੇ ਹਾਂ, ਪਿਛਲੀਆਂ 'ਚ ਡਿਸਕਸ ਕਰ ਚੁੱਕੇ ਹਾਂ। ਤੇ ਹੁਣ ਅਗਲੇ ਸਵਾਲ ਦਾ ਜਿਹੜਾ ਜਿਹੜੇ ਸਵਾਲ ਦਾ ਜਵਾਬ ਅੱਜ ਪੜ੍ਹਨਾ ਹੈ, ਉਸ ਤੋਂ ਪਹਿਲਾਂ ਨੇ ਅੱਲਾਹ ਤਾਲਾ ਨੇ ਉਹ ਸਵਾਲ ਜਾਣਨ ਤੋਂ ਪਹਿਲਾਂ ਇੱਕ ਖਾਸ ਇਸੇ ਦੇ ਰਿਲੇਟਡ ਇੱਕ ਤਾਲੀਮ ਦਿੱਤੀ ਹੈ, ਦੱਸਿਆ ਕਿ ਤੁਹਾਡੇ ਰਵੱਈਏ ਕਿਸ ਤਰ੍ਹਾਂ ਹੋਣੇ ਚਾਹੀਦੇ ਨੇ। ਇਸ ਤਾਲੀਮ ਤੋਂ ਜਿਹੜੀ ਅੱਲਾਹ ਨੇ ਗੱਲ ਦੱਸੀ ਹੈ ਉਹਦੇ ਤੋਂ ਅਸੀਂ ਆਪਣੇ ਮੁਤਾਲੇ ਦਾ ਆਗਾਜ਼ ਕਰਨੇ ਆ। ਆਇਤ 101 ਸੂਰਾ ਅਲ ਮਾਦਾ 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਈਮਾਨ ਵਾਲਿਓ ਇਹੋ ਜਿਹੀਆਂ ਗੱਲਾਂ ਨਾ ਪੁੱਛਿਆ ਕਰੋ ਜਿਹੜੀਆਂ ਤੁਹਾਡੇ ਤੇ ਜ਼ਾਹਰ ਕਰ ਦਿੱਤੀਆਂ ਜਾਣ ਤੇ ਤੁਹਾਨੂੰ ਚੰਗੀਆਂ ਨਾ ਲੱਗਣ। ਔਰ ਇਸੇ ਵਿੱਚ ਵਕਤ ਵਿੱਚ ਜਦੋਂ ਕੁਰਾਨ ਨਾਜ਼ਲ ਹੋ ਰਿਹਾ ਹੈ, ਤੁਸੀਂ ਇਹ ਪੁੱਛੋ ਦੇ ਤੇ ਤੁਹਾਡੇ ਤੇ ਜ਼ਾਹਿਰ ਕਰ ਦਿੱਤੀਆਂ ਜਾਣਦੀਆਂ। ਇਸ ਵਕਤ ਤੇ ਚੀਜ਼ਾਂ ਅੱਲਾ ਨੇ ਮਾਫ ਕਰ ਦਿੱਤੀਆਂ ਨੇ ਤੇ ਅੱਲਾ ਬਖਸ਼ਿਸ਼ ਆ ਰਹੇ, ਉਹ ਬੜਾ ਬਰਦਾਸ਼ਤ ਕਰਨ ਵਾਲਾ। ਇਸ ਆਇਤ 'ਚ ਜਿਹੜੀ ਅੱਲਾਹ ਤਾਲਾ ਨੇ ਗੱਲ ਕੀਤੀ ਇਹਨੇ ਮੁਸਲਮਾਨਾਂ ਨੂੰ ਖਬਰਦਾਰ ਕੀਤਾ। ਲੋਕਾਂ ਦੀ ਇੱਕ ਫਿਤਰਤੀ ਤਜੱਸਸ ਹੁੰਦਾ ਹੈ, ਬੰਦੇ ਨੂੰ ਬਾਅਦ ਵੈਲਿਡ ਚੀਜ਼ਾਂ ਹੁੰਦੀਆਂ ਨੇ, ਬਾਅਦ ਸਵਾਲ ਆਏ ਹੁੰਦੇ ਉਂਝ ਇਹ ਵੀ ਇੱਕ ਫਿਤਰਤ 'ਚ ਕਿ ਬੰਦਾ। ਤੇ ਇਸ ਆਇਤ 'ਚ ਮੁਸਲਮਾਨਾਂ ਨੂੰ ਆਖਿਆ ਹੈ ਕਿ ਉਹ ਫਾਲਤੂ ਸਵਾਲ ਨਾ ਪੁੱਛੋ, ਕਿਉਂ ਜੇ ਅਗਰ ਉਹਨਾਂ ਦੇ ਸਵਾਲਾਂ ਦੇ ਉਹ ਸਵਾਲ ਪੁੱਛਣ ਤੇ ਉਹਨਾਂ ਨਾਲ ਉਹੀ ਸਲੂਕ ਹੋਵੇਗਾ ਜਿਹੜਾ ਯਹੂਦੀਆਂ ਨਾਲ ਹੋਇਆ ਸੀ। ਅੱਲਾਹ ਤਾਲਾ ਨੇ ਖਬਰਦਾਰ ਕੀਤਾ ਹੈ ਕਿ ਤਫਸੀਲ ਪੁੱਛਣ ਦਾ ਸ਼ੌਕ ਬੜਾ ਮਹਿੰਗਾ ਪੈਂਦਾ ਹੈ ਬਾਜ਼ ਦਫਾ ਨਾ। ਇਹਦੀ ਇੱਕ ਮਿਸਾਲ ਇਹ ਵੀ ਦਿੱਤੀ ਜਾ ਸਕਦੀ ਹੈ ਕਿ ਅੱਲਾਹ ਤਾਲਾ ਕੋਲੋਂ ਜੈਸੇ ਸਵਾਲ ਪੁੱਛਿਆ ਜਾਏਦਾ ਅੱਲਾਹ ਤਾਲਾ ਦਰ ਗੁਜ਼ਰ ਕਰਦੇ ਨੇ, ਲੋਕਾਂ ਤੇ ਬੋਝ ਨਹੀਂ ਜ਼ਿਆਦਾ ਪਾਉਂਦੇ। ਲੇਕਿਨ ਜੈਸੇ ਪੁੱਛੇ ਦਾ ਜਾਣ ਕੇ ਤੁਸੀਂ ਕਰੋ ਦੇ ਤੇ ਅੱਲਾਹ ਤਾਲਾ ਫਿਰ ਉਹਦੇ ਤੇ ਆਪਣਾ ਫਤਵਾ ਦੇਣ ਦੇ ਹੁਕਮ ਜਾਰੀ ਕਰਨ ਦੇ, ਔਰ ਤੁਹਾਡੇ ਵਾਸਤੇ ਬੜੀ ਮੁਸੀਬਤ ਬਣ ਜਾਂਦੀ ਕਿ ਉਹਦੀ ਵਜ੍ਹਾ ਹੈ ਕਿ ਜਿਨ੍ਹਾਂ ਚੀਜ਼ਾਂ ਤੇ ਹੁਕਮ ਨਹੀਂ ਤੇ ਉਹ ਤੇ ਇਨਸਾਨ ਗਲਤੀ ਵੀ ਕਰੇ ਦਾ ਕੰਮ ਵਾਲੀਆਂ ਹੋਵੇ ਦਾ ਉਹਦਾ ਗੁਨਾਹ ਵੱਡਾ ਨਹੀਂ ਹੋਣ ਲੱਗਾ। ਔਰ ਫਿਰ ਇਜਤਿਹਾਦ ਦਾ ਦਰਵਾਜ਼ਾ ਖੁੱਲਾ ਰਹਿੰਦਾ। ਔਰ ਪੂਰਾ ਦੀਨ ਅੱਲਾਹ ਤਾਲਾ ਨੇ ਇਨਸਾਨਾਂ ਦੇ ਇਲਮ ਅਕਲ ਦੇ ਇਸਤੇਮਾਲ ਤੇ ਛੱਡਿਆ, ਆਪਣੇ ਦਿੱਤੇ ਦੀਨ ਦੀ ਔਰ ਫਿਤਰਤ 'ਚ ਮੌਜੂਦ ਅੱਛਾਈਆਂ ਦੇ ਅੰਡਰ ਰੱਖ ਕੇ ਮਸ਼ਵਰਾ ਕਰਨ ਤੇ ਛੱਡ ਦਿੱਤੀ ਹੈ ਜਿੱਥੇ ਅੱਲਾਹ ਨੇ ਹੁਕਮ ਨਹੀਂ ਦਿੱਤਾ। ਔਰ ਬਿਹਤਰੀਨ ਉਹ ਤਰੀਕਾ ਹੈ। ਇਹਦੀ ਇੱਕ ਇਹ ਵੀ ਮਿਸਾਲ ਹੈ ਜਿਸ ਤਰ੍ਹਾਂ ਅੱਲਾਹ ਤਾਲਾ ਨੇ ਲੋਕਾਂ ਇਹਨਾਂ ਨੂੰ ਸ਼ਾਦੀਆਂ ਕਰਨ ਦਾ 4 ਲਾਇਸੈਂਸ ਬਣਾ ਲਿਆ, ਲੇਕਿਨ ਅੱਲਾਹ ਤਾਲਾ ਨੇ 4 ਸ਼ਾਦੀਆਂ ਤੇ ਪਾਬੰਦੀ ਨਹੀਂ ਲਾਈ, ਕਿਉਂਕਿ ਸ਼ਾਦੀ ਬੰਦਾ ਜਿਹੜਾ ਉਹ ਇੱਕ ਹੀ ਸੂਰਤ 'ਚ ਨਹੀਂ ਕਰਦਾ ਸਿਰਫ ਸੈਕਸ਼ੂਅਲ ਨੀਡਸ ਵਾਸਤੇ। ਉਹ ਕਈ ਵਾਰੀ ਬਿਮਾਰ ਹੋ ਜਾਂਦਾ, ਉਹਦੀ ਪਹਿਲੀ ਬੀਵੀ ਬਿਮਾਰ ਹੋ ਜਾਂਦੀ ਹੈ, ਬੀਵੀ ਫੌਤ ਹੋ ਜਾਂਦੀ ਹੈ, ਬੱਚੇ ਨੇ ਛੋਟੇ, ਬੜੀਆਂ ਇਸ ਤਰ੍ਹਾਂ ਦੀਆਂ ਸੂਰਤਾਂ ਹੁੰਦੀਆਂ ਨੇ। ਤੇ ਅਗਰ ਇਹ ਜਿਹੜੀ ਗੱਲ ਅੱਲਾਹ ਕਰ ਰਹੇ ਨੇ ਇਹਦੀ ਸਮਝਣ ਵਾਸਤੇ, ਅਗਰ ਅੱਲਾਹ ਤਾਲਾ ਪਾਬੰਦੀ ਲਾ ਦਿੰਦੇ ਕਿਸੇ ਚੀਜ਼ ਤੇ ਇੱਕ ਤੋਂ ਜ਼ਿਆਦਾ ਸ਼ਾਦੀ ਨਹੀਂ ਕਰ ਸਕਦੇ, ਤੇ ਵੇਖੋ ਅੱਲਾਹ ਦੀ ਲਾਈ ਪਾਬੰਦੀ ਤੋਂ ਫਿਰ ਕਿਆਮਤ ਤੱਕ ਚੁੱਕ ਹੀ ਕੋਈ ਨਹੀਂ ਸਕਦਾ। ਦੀਨ ਜਿਹੜਾ ਇਹ ਹੈ ਹੀ ਜ਼ਿਆਦਾ ਇਨਸਾਨੀ ਇਲਮ ਅਕਲ ਤੇ ਛੱਡੇ ਹੈ। ਅੱਲਾਹ ਤਾਲਾ ਅਸੂਲ 'ਚ ਜ਼ਿਆਦਾ ਚੀਜ਼ਾਂ ਦੱਸਦੇ ਨੇ, ਉੱਥੇ ਅੱਲਾਹ ਤਾਲਾ ਆਪਣਾ ਫਤਵਾ ਦਿੰਦੇ ਨੇ ਜਿੱਥੇ ਇਨਸਾਨੀ ਅਕਲ ਨੂੰ ਕਿਸੇ ਚੀਜ਼ ਦਾ ਫੈਸਲਾ ਕਰਨ 'ਚ ਬਹੁਤ ਮੁਸ਼ਕਲ ਪੇਸ਼ ਆਉਂਦੀ ਹੈ। ਔਰ ਉਹਦੇ 'ਚ ਇਹ ਨਹੀਂ ਕਿ ਇਨਸਾਨੀ ਅਕਲ 'ਚ ਕੋਈ ਨੁਕਸ ਨਹੀਂ, ਉਹ ਚੀਜ਼ਾਂ ਦੀ ਨੋਈਅਤ ਇਸ ਤਰ੍ਹਾਂ ਹੁੰਦੀ ਹੈ। ਜਿਸ ਤਰ੍ਹਾਂ ਸੂਰ ਜਿਹੜਾ ਉਹਦੀ ਬੜੀ ਵਾਜ਼ਿਹ ਮਿਸਾਲ ਹੈ, ਉਹਨੂੰ ਅੱਲਾਹ ਤਾਲਾ ਨੇ ਹਰਾਮ ਇਸ ਆਖਿਆ ਤਾਂ ਉਹ ਦੱਸਿਆ ਕਿ ਉਹ ਬੱਕਰੀ ਦੀ ਨਸਲ ਹੈ, ਸਪੀਸ਼ੀਜ਼ ਹੈ, ਸਾਰੀ ਉਹਦੀ ਬਾਡੀ ਸਾਰਾ ਉਹਦਾ, ਲੇਕਿਨ ਉਹ ਵਾਹਿਦ ਦਰਿੰਦਾ ਹੈ ਦੁਨੀਆ 'ਚ, ਗੋਸ਼ਤ ਖਾਂਦਾ ਹੈ। ਔਰ ਉਹਦੀਆਂ ਉਹ ਗੋਸ਼ਤ ਫਾੜਨ ਵਾਸਤੇ ਕਤਲੀਆਂ ਨੇ ਜਿਹਨੂੰ, ਤੇ ਉਹਦਾ ਅੱਲਾਹ ਤਾਲਾ ਨੇ ਆਖਿਆ ਕਿਉਂਕਿ ਉਹ ਮੁਸ਼ਕਿਲ ਪੇਸ਼ ਆਉਣੀ ਸੀ, ਤੇ ਅੱਲਾਹ ਤਾਲਾ ਨੇ ਫਤਵਾ ਦੇ ਦਿੱਤਾ ਕਿ ਜਿਹੜਾ ਇਹ ਹਰਾਮ ਕੈਟਾਗਰੀ 'ਚ, ਇਹ ਸਮਝਣ ਵਾਸਤੇ। ਤੇ ਇਸੇ ਤਰ੍ਹਾਂ ਅੱਲਾਹ ਤਾਲਾ ਇਸ ਚੀਜ਼ ਤੋਂ ਮਨਾ ਕਰਦੇ ਨੇ, ਕਿਉਂਕਿ ਕੁਰਾਨ ਦਾ ਨਜ਼ੂਲ ਹੋ ਰਿਹਾ ਸੀ ਤੇ ਅੱਲਾਹ ਤਾਲਾ ਬਰਾਹ ਰਾਸਤ ਜ਼ਮੀਨ ਤੇ ਆਏ ਸਨ ਰਸੂਲ ਦੀ ਮੌਜੂਦਗੀ 'ਚ, ਉੱਥੇ ਇਹ ਚੀਜ਼ ਜਿਹੜੀ ਕੀਤੀ ਹੈ। ਉਹ ਅੱਲਾਹ ਤਾਲਾ ਦੇ ਨੇ ਤੁਹਾਡੇ ਜੇ ਤੁਸੀਂ ਇਸ ਤਰ੍ਹਾਂ ਕਰੋ ਦੇ ਨਾ, ਰਸੂਲ ਅੱਲਾ ਵੀ ਮਨਾ ਕੀਤਾ ਸੀ ਲੋਕਾਂ ਨੂੰ ਇਸੇ ਆਇਤ ਦੀ ਰੋਸ਼ਨੀ 'ਚ ਕਿ ਤੁਸੀਂ ਜ਼ਿਆਦਾ ਖਰੀਦਿਆ ਨਾ ਕਰੋ, ਸਵਾਲ ਨਾ ਪੁੱਛਿਆ ਕਰੋ। ਕੁਰਾਨ ਦਾ ਨਜ਼ੂਲ ਹੋ ਰਿਹਾ, ਅੱਲਾਹ ਤਾਲਾ ਕੋਲ ਗੱਲ ਜਾਣੀ ਹੈ ਤੇ ਜਾਂ ਤੁਸੀਂ ਜੈਸੇ ਮੰਗਣਾ ਹੈ ਕੋਈ ਸਵਾਲ ਦਾ ਜਵਾਬ, ਤਾਂ ਉਹਨਾਂ ਫਿਰ ਦੇ ਦੇਣਾ ਜਿਹੜਾ ਤੁਹਾਡੇ ਵਾਸਤੇ ਬਹੁਤ ਮੁਸ਼ਕਲ ਹੋ ਜਾਣਾ। ਇਹ ਪਾਬੰਦੀਆਂ ਲੱਗ ਸਕਦੀਆਂ ਜਿਹੜੀਆਂ ਪੂਰੀਆਂ ਕਰਨੀਆਂ ਤੁਹਾਡੇ ਵਾਸਤੇ ਬਹੁਤ ਮੁਸ਼ਕਲ ਨੇ, ਕਿਉਂਕਿ ਫਿਰ ਇਹ ਅੱਲਾਹ ਦਾ ਹੁਕਮ ਬਣ ਜਾਏਗਾ।
ਯਹੂਦੀਆਂ ਇਸ ਤਰ੍ਹਾਂ ਦੇ ਰਵੱਈਏ ਅੱਗੇ ਉਹਨਾਂ ਦਾ ਆ ਜਾਣਾ ਹੈ ਇਸ਼ਾਰਾ ਵੀ ਬੜੇ ਉਹਨਾਂ ਦੇ ਰਵੱਈਏ ਹਨ। ਜਿਸ ਤਰ੍ਹਾਂ ਸੂਰਾ ਅਲ ਬਕਰਾ 'ਚ ਗਾਂ ਦਾ ਵਾਕਿਆ ਬੜਾ ਮਸ਼ਹੂਰ ਹੈ, ਜਿਹਦੇ 'ਚ ਉਹਨਾਂ ਪੈਗੰਬਰ ਨੂੰ ਉਸ ਬਰਾਹ ਰਾਸਤ ਅੱਲਾਹ ਤਾਲਾ ਕਲਾਮ ਕਰ ਰਹੇ ਸਨ। ਇਹ ਆਨਰ ਸੈਯਦਨਾ ਮੂਸਾ अलैहिस्सलाम ਦੀ। ਇਹ ਆਉਂਦੇ ਹਨ ਜਾਂਦੇ ਹਨ ਖੁਦਾ ਨਾਲ ਗੱਲਾਂ ਕਰਦੇ ਹਨ, ਤੇ ਉਹ ਯਹੂਦੀਆਂ ਇੱਕ ਗਾਂ ਅੱਲਾਹ ਤਾਲਾ ਨੇ ਆਖਿਆ ਜ਼ਬਾ ਕਰੋ ਇੱਕ ਕਤਲ ਦਾ ਮੁਜਰਮ ਫੜਨੇ ਵਾਸਤੇ, ਤੇ ਉਹਦੇ ਵਾਸਤੇ ਉਹਨਾਂ ਜਨਾਬ ਜੋ ਦੁਨੀਆ ਦਾ ਕਾਲੀ ਹੋਵੇ ਗੋਰੀ ਹੋਵੇ ਉਮਰ ਕੀ ਹੋਵੇ ਉਹ ਫੇਰੇ ਲਾ ਕੇ ਨਾ ਤੇ ਉਹਨਾਂ ਤੇ ਅੱਲਾਹ ਤਾਲਾ ਦੇ ਉਹ ਫਿਰ ਫੈਸਲੇ ਸਾਦਰ ਹੋਏ। ਉਹਦੀ ਵੀ ਤਫਸੀਲ ਅਗਰ ਸੁਣੀਏ ਤੇ ਉਹਦੇ ਵਿੱਚ ਵੀ ਇਹੀ ਸਬਕ ਮਿਲਦਾ ਹੈ ਕਿ ਜੋ ਅੱਲਾਹ ਨੇ ਦੱਸਿਆ ਉਹਦੇ ਤੇ ਮੁਤਮਿਨ ਹੋ ਜਾਓ, ਕਿਉਂਕਿ ਅਕਲ ਤੁਹਾਡੀ ਮੁਖਾਤਬ ਹੈ ਔਰ ਅਕਲ ਹੀ ਸਹੀ ਫੈਸਲੇ ਕਰਦੀ ਹੈ ਪੂਰੀ ਦੁਨੀਆ 'ਚ। ਅੱਜ ਵੀ दीन जड़ा है ही सारा फितरत च और इंसानी अकल उदा सही सही फैसला करने की सलाहियत रखती है। चंद चीज़ां ने जिहदे च अल्लाह ताला उत्तों आके जिस तरह विरासत है, सूद है, सूर है, इस तरह दी चीज़ां मेन जड़ियां ने उन्हां ते, क्योंकि वो उन्हां चीज़ां च उबाम है, इंसानी अकल च नहीं कोई उबाम। और अगर कोई चीज़ वाजा नहीं हुई तो फिर उस ते ये एक अल्लाह ताला ने रस्ता खोल दिता कि तुसीं आप फैसला कर लेना। और ये बड़ा अच्छा, ये बड़ी अच्छी है अल्लाह की रहमत है। जिस तरह दूजियां चीज़ां ना, जिस तरह अकल दी है, इख्तलाफ करने का दायरा रखा आपस च, पैगंबर भेजे ने, किताबां भेजिया ने, इस तरह ये भी एक अल्लाह ताला की मेहरबानी है कि अल्लाह ताला ने दीन के मामले च इंसानां नूं इजतिहाद करन दा उन्हां असूलां च एक ऑप्शन दे दिता। नहीं तो अल्लाह ताला पूरा आखना सी दे नहीं हो सकता। और इंसानां दे इजतिहाद नाल ते इख्तलाफ उन्हां नाल ते इंसानी काम जिहड़ा उहदे नाल ते हर रोज़ इजतिहाद करो, हर रोज़ इख्तलाफ करो। अज राजी हो कल उन्हां नाल इख्तलाफ कर लो, कोई मसला नहीं। इंसानी अल्लाह ने इंसानां दे लेकिन अल्लाह का सब फैसला जिस सादर हो जाना फिर कोई ऑप्शन नहीं रह जाता और क्यामत तक को नहीं रह जाता। ये भी नहीं कि चंद साल बाद एक्सपायर हो जाता। इसलिए अल्लाह ने बहुत वड्डी नसीहत की है कि मामले नूं ब्लैक एंड वाइट ना करो, इन्ना ना खरीदिया करो। ग्रे एरिया च मुसलमानों का फायदा है, इंसान का फायदा है ग्रे एरिया जिथे छड़ दिते जाते हैं, क्योंकि ये सवाल आम सवाल नहीं है। अल्लाह को फतवा लेना है कुरान के नजूल के दरम्यान जड़े हूँ तो अल्लाह ताला ने इंसानों नाल राबता ही छड़ दिते है। इत्थे कलाम करना या मुखातब करना या नबूअत आखिरी दर्जे च रसूल अल्लाह सल्लल्लाहु अलैहि वसल्लम ते ख़त्म कर दी है, जिदे अगे कोई सवाल ही पैदा नहीं हो सकता, कोई क्वेश्चन भी नहीं कर सकता, कोई सोचण वास्ते भी अल्लाह ने चीज़ को नहीं छड्डी। खत्मे नबूअत दे मुतल्लक 102 आयत अल्लाह फरमाते ने तुहाडे तो पहला एक कौम ने इस तरह दीयां गल्लां पुछियां ते फिर उन्हां दे ई मुनकर हो गए होके रह गए सन। ये वही जड़ा यहूदियां अल इशारा कीता है, कुरान चों ही पता लगता है कि अल्लाह को गल्लां पुछियां, फतवा लिया ते अल्लाह ताला ने फिर जैसे फतवा दिता ते वो फिर उन्हां ओहदे ते पूरा ना उतर सके ते वो फिर ऐसा जबरदस्त गुनाह बनया जिहदी उन्हां नूं फिर सज़ा भी लभी। ਉਹਦਾ ਅੱਲਾਹ ਤਾਲਾ ਨਾਂ ਨਹੀਂ ਲਿਆ ਕਿਉਂਕਿ ਇਹ ਅਖਲਾਕਿਆਤ ਦਾ ਹਿੱਸਾ ਹੁੰਦਾ ਕਿ ਨਾਂ ਲੈਣਾ ਜਿਹੜਾ ਨਾ ਕਿਸੇ ਮਾਮਲੇ 'ਚ ਉਹ ਉਸ ਮਾਸ਼ਰੇ 'ਚ ਵੀ ਤੇ ਇਹ ਇੱਕ ਗਲਤ ਸਮਝਿਆ ਜਾਂਦਾ ਸੀ, ਨਾਂ ਲੈ ਕੇ ਗੱਲ ਕਰਨੀ ਕਿਸੇ ਦਾ। ਤੇ ਅਰਬੀ ਜ਼ਬਾਨ 'ਚ ਅਗਰ ਕਿਸੇ ਦਾ ਨਾਂ ਲਿੱਤੇ ਬਗੈਰ ਗੱਲ ਕੀਤੀ ਜਾਵੇ ਉਸ ਨਾਲ ਨਾਪਸੰਦਗੀ ਦਾ ਇਜ਼ਹਾਰ ਹੁੰਦਾ ਹੈ ਤੇ ਫਲਾਂ ਬੰਦੇ ਦੇ ਕਰਤੂਤ ਤੇ ਇਹ ਆਣ ਉਸ ਦਾ ਨਾਂ ਲੈਣਾ ਮੁਨਾਸਬ ਨਹੀਂ, ਵੀ ਕਿਸੇ ਦਾ ਵੀ ਨਾਂ ਲੈਣਾ ਇਹ आम जड़ा ने लोग समझते नहीं, ये बहुत वड्डी बुराई है। ये दौरान ही एक बंदा सवाल पूछ रहा है अहले बैत के मुतलक भी कोई दस दियो सामने फोन ते वो अजकल आर्ट इशू है, तो मैं दसना चाहना इस तो वड्डा दुनिया ते झूठ कोई नहीं। अहले बैत के मुतलक जिन्नियां चीज़ां मशहूर कीतियां गईयां ने, जिन्नियां उन्हां दीयां फजीलतां बयान कीतियां गईयां ने, 100% कुरान जिंदा है, मौजूद है। अल्लाह का कायम मकाम है, अल्लाह की एक ही किताब है और रसूल अल्लाह की भी एक ही किताब है दीन के मामले च। ਇਹਦਾ ਕੰਮ ही है कि दीन के मामले च हक और बातल का फैसला करना। ड्यूटी कुरान की असल कुरान देने का मकसद ही है जिहड़ा कुरान च अल्लाह ताला बयान किया है। तो कुरान कोई भी खोल के कोई डिबेट कर लवे, पुछ लवे, ये अहले बैत दीयां फजीलतां जिहड़ियां ने इस तो वड्डा दुनिया ते कोई फ्रॉड हो ही नहीं सकता, क्योंकि कुरान ने मिसालां दे के हुण ਉਹੀ ਗੱਲ है। सवाल पूछ लिया तो ਇਹਦਾ ਹੁਣ जवाब देना पैना। सैयदना नूह अलैहिस्सलाम दे बेटे दी
ਸੈਯਦਨਾ ਲੂਤ अलैहिस्सलाम ਦੀ ਬੀਵੀ ਦੀ, ਸਭ ਤੋਂ ਵੱਡੇ ਕਾਫਰ ਦੀ ਬੀਵੀ ਦੀ। ਫਿਰ ਇੱਕ ਇੱਕ ਚੀਜ਼ ਦੀ ਸੈਯਦਨਾ ਇਬਰਾਹਿਮ ਜਿਹੜੇ ਪੈਗੰਬਰਾਂ ਦੇ ਪੂਰੀ ਮੁਸਲਮਾਨਾਂ ਦੇ ਇਮਾਮ ਅੱਲਾ ਨੇ ਮੁਕਰਰ ਕੀਤੇ ਨੇ। ਔਰ ਅਸੀਂ ਰਸੂਲ ਅੱਲਾ ਮੁਹੰਮਦ ਸੱਲੱਲਾਹੁ ਅਲੈहि ਦੀਨ ਮੁਹੰਮਦ ਜਿਨ੍ਹਾਂ ਨੇ ਇਹ ਦੀਨ ਇਬਰਾਹਿਮੀ ਹੈ ਔਰ ਰਸੂਲ ਅੱਲਾ ਇਹਦੇ ਮੁਕੱਲਦ ਨੇ, ਪੈਰੋਕਾਰ ਨੇ। ਉਹਨਾਂ ਆਪਣੇ ਵਾਲਦ ਵਾਸਤੇ ਕੁਰਾਨ 'ਚ ਇਹ ਅੱਲਾਹ ਤਾਲਾ ਨੇ ਲਿਖ ਦਿੱਤਾ ਹੈ। ਲਿਹਾਜ਼ਾ ਕੋਈ ਸੈयद ਨਹੀਂ, ਕੁਰਾਨ ਦੀ ਨਫੀ ਹੈ, ਕੁਰਾਨ ਦੇ ਖਿਲਾਫ ਨੇ ਚੀਜ਼ਾਂ ਔਰ ਸਖਤ ਖਿਲਾਫ ਨੇ। ਔਰ ਮੈਂ ਆਪਣੀ ਨਹੀਂ ਗੱਲ ਪਿਆ ਕਰਦਾ। ਔਰ ਇਹ ਜਿਹੜੇ ਨੇ ਇਹ ਗੱਲਾਂ ਕਰਨ ਵਾਲੇ ਫਲਾਣੇ ਦੀ ਫਜ਼ੀਲਤ ਫਲਾਣੇ ਦੀ ਫਜ਼ੀਲਤ, ਕੁਰਾਨ 'ਚ ਅੱਲਾਹ ਤਾਲਾ ਲਿਖ ਦਿੱਤਾ ਹੈ ਫਜ਼ੀਲਤ ਪਾਕੀਜ਼ਗੀ ਤੇ ਬੇਸ ਹੈ। ਕਿਸੇ ਖਾਨਦਾਨ, ਕਿਸੇ ਦੇ ਘਰ ਜੰਮਣ 'ਚ ਕੋਈ ਜਾਂ ਕਿਸੇ ਦਾ ਬਾਪ ਹੋਣ 'ਚ ਕੋਈ ਦੁਨੀਆ ਦੀ ਫਜ਼ੀਲਤ ਨਹੀਂ ਹੈ। ਕੁਰਾਨ ਦੀ ਮੈਂ ਨਾ ਇਸ ਤੋਂ ਵੱਡੀ ਤੋਹੀਨ ਦੁਨੀਆ 'ਚ ਹੋ ਹੀ ਕੋ ਨਹੀਂ ਸਕਦੀ ਕਿ ਕਿਸੇ ਪੈਗੰਬਰ ਦੇ ਰਿਲੇਟ ਕਰਕੇ ਕਿਸੇ ਦੀ ਫਜ਼ੀਲਤ ਬਿਆਨ ਕੀਤੀ ਜਾਏ, ਕਿਉਂਕਿ ਕੁਰਾਨ ਇਹਨਾਂ ਚੀਜ਼ਾਂ ਨਾਲ ਭਰਿਆ ਪਿਆ। ਲਿਹਾਜ਼ਾ ਜਿਹੜੇ ਲੋਕ ਕਰਦੇ ਨੇ ਬਿਲਕੁਲ ਝੂਠੀਆਂ ਗੱਲਾਂ ਨੇ ਰਸੂਲ ਅੱਲਾ ਨਾਲ ਮਨਸੂਬ ਕਰਨੀਆਂ, ਔਰ ਕੁਰਾਨ ਅਸਲ ਫੈਸਲਾ ਕਰਨੇ ਵਾਲਾ ਹੈ। ਕੁਰਾਨ ਰਸੂਲ ਅੱਲਾ ਦੀਆਂ ਗੱਲਾਂ ਕੁਰਾਨ 'ਚੋਂ ਨੇ। ਇਹਦਾ ਅੱਲਾ ਅੱਗੇ ਜਾ ਕੇ ਹੁਣ ਕੁਰਾਨ ਦੇ ਸਾਹਮਣੇ ਕੋਈ ਨਹੀਂ ਜਵਾਬ ਦੇ ਸਕਦਾ, ਤੇ ਅੱਲਾ ਇਹ ਆਖਣਾ ਵੀ ਮੈਨੂੰ ਜਗ੍ਹਾ ਵਿਖਾਓ ਜਿੱਥੇ ਮੈਂ ਆਖਿਆ ਸੀ ਅਹਿਲੇ ਬੈਤ ਤੇ ਅਹਿਲੇ ਫਲਾਣਾ ਤੇ ਅਹਿਲੇ ਫਲਾਣਾ। ਐਸੀ ਕੋਈ ਦੀਨ ਨਹੀਂ। ਇਹ ਗੁੰਮਰਾਹੀਆਂ ਨੇ ਲੋਕਾਂ ਦੀਆਂ ਫੈਲਾਈਆਂ, ਜਿਹਦੇ 'ਚ ਇਹਦੇ ਪਿੱਛੇ ਬਿਜ਼ਨਸ ਹੋ ਸਕਦਾ ਹੈ, ਇਹਦੇ ਪਿੱਛੇ ਨੇਕ ਨੀਤੀ ਨਾਲ ਗਲਤਫਹਿਮੀ ਹੋ ਸਕਦੀ ਹੈ, ਲੇਕਿਨ ਇਹ ਕੁਰਾਨ ਦੀ ਇਨਸਲਟ ਹੈ ਕਿਸੇ ਵੀ ਬੰਦੇ ਦੀ ਰਿਸ਼ਤੇਦਾਰੀ ਦੀ ਬਣਾ ਤੇ, ਨਾ ਇਸ ਦੁਨੀਆ 'ਚ ਤੇ ਨਾ ਆਖਰਤ 'ਚ ਉਹਦਾ ਕੋਈ ਮੁਕਾਮ ਮਰਤਬਾ ਹੈ ਦੀਨ ਦੇ ਹਵਾਲੇ ਨਾਲ। ਇਹ ਦੀਨ ਦੀ ਗੱਲ ਹੋ ਗਈ ਹੈ ਔਰ ਕੁਰਾਨ ਦੀਨ ਦੀ ਕਿਤਾਬ ਹੈ। ਲਿਹਾਜ਼ਾ ਜਿਨ੍ਹਾਂ ਇਹ ਗੱਲਾਂ ਸੁਣੀਆਂ ਨੇ ਲੋਕਾਂ ਨੇ, ਉਹਨਾਂ ਨੂੰ ਕੁਰਾਨ ਨਾਲ ਰਜੂ ਕਰਨਾ ਚਾਹੀਦਾ, ਕੁਰਾਨ 'ਚੋਂ ਇਹਦੀ ਤਸਦੀਕ ਕਰਨੀ ਚਾਹੀਦੀ ਹੈ। ਨੌਜਵਾਨ ਸਪੈਸ਼ਲੀ ਗੁੰਮਰਾਹ ਹੋ ਰਹੇ ਨੇ ਕਿਉਂਕਿ ਇਹਨਾਂ ਨੂੰ ਰਸੂਲ ਅੱਲਾ ਨਾਲ ਰਿਲੇਟ ਕਰਕੇ ਜੋ ਦੁਨੀਆ ਦਾ ਗਾਰਬੇਜ ਔਰ ਝੂਠ ਦਿੱਤਾ ਜਾਂਦਾ ਹੈ ਔਰ ਇਹ ਉਹਦੇ ਤੇ ਅਮਲ ਕਰਦੇ ਨੇ। ਲੇਕਿਨ ਉਹ ਗੱਲਾਂ ਜ਼ਿਆਦਾਤਰ ਜਿਹੜੇ ਆ ਕਿੱਸੇ ਕਹਾਣੀਆਂ ਮਸ਼ਹੂਰ ਨੇ, ਸਪੈਸ਼ਲੀ ਵਾਕਿਆ ਕਰਬਲਾ ਦੇ ਰਿਲੇਟਡ, ਕਾਦੀਆਨੀਆਂ ਦੇ ਮੁਤਲਕ ਜਿੰਨੇ ਰਵੱਈਏ ਨੇ ਇਹ ਸਾਰੇ ਕੁਰਾਨ ਦੇ ਖਿਲਾਫ ਨੇ। ਉਹ ਗੱਲ ਵੀ ਕਰੀ ਤੇ ਅੱਗੋਂ ਲੋਕ ਹੱਥੀ ਪੈਂਦੇ ਨੇ, ਲੇਕਿਨ ਉਹ ਜਿਹੜੀ ਗੱਲ ਮੈਂ ਤਾਂ ਕਮ ਅਜ਼ ਕਮ ਕਰ ਰਿਹਾ ਨਾ ਕੁਰਾਨ ਦੇ ਅਸੂਲਾਂ 'ਚ ਕਰ ਰਿਹਾ ਨਾ, ਇਹ ਕੁਰਾਨ ਤੋਂ ਦੂਰੀ ਦੀ ਮੱਤ ਮਾਰੀ ਗਈ ਹੈ ਮੁਸਲਮਾਨਾਂ ਦੀ, ਔਰ ਨੌਜਵਾਨ ਵੀ ਇਹਦੇ ਤੋਂ ਇੱਦਾਂ ਨਹੀਂ ਹੋ ਰਹੇ। ਲਿਹਾਜ਼ਾ ਇਹ ਕੁਰਾਨ ਕੋਲੋਂ ਹਦਾਇਤ ਲਵੋ, ਕੁਰਾਨ ਨੂੰ ਸਾਦਾ ਤਰਜਮਾ ਪੜ੍ਹੋ। ਤੇ ਇਸ ਤੋਂ ਅਗਲੀ ਆਇਤ 'ਚ ਅੱਲਾਹ ਤਾਲਾ 173, ਇਹ ਮੈਂ ਕਿਸੇ ਨੇ ਉਹ ਇਸੇ ਗੱਲ ਤੇ ਗੱਲ ਹੋ ਰਹੀ ਸੀ ਕਿ ਅੱਲਾਹ ਤਾਲਾ ਜੋ ਫਰਮਾ ਰਹੇ ਨੇ ਸਵਾਲ ਦੇ ਮੁਤਲਕ, ਤੇ ਉਹ ਕਿਸੇ ਨੇ ਪੁੱਛਿਆ ਔਰ ਮੈਂ ਇਹ ਫਰਜ਼ ਸਮਝਿਆ ਕਿ ਇਹ ਦੱਸ ਦਿਆਂ ਕਿਉਂਕਿ ਆਲਰੇਡੀ ਇਹ ਮੌਜ਼ੂ ਬਹਿਸ ਹੈ। ਇਸ ਤੋਂ ਅਗਲੀ ਗੱਲ ਜਿਹੜੀ ਹੈ, ਔਰ ਇਸ ਗੱਲ ਤੇ ਜਿਹੜੀ ਮੈਂ ਗੱਲ ਕਰ ਰਿਹਾ, ਕੋਈ ਦੁਨੀਆ ਦਾ ਵੱਡਾ ਆਪਣਾ ਆਲਮ ਲੈ ਕੇ ਅਗਰ ਤੁਸੀਂ ਨਹੀਂ ਜਾਣਦੇ ਤਾਂ ਕੁਰਾਨ ਦੀ ਰੋਸ਼ਨੀ 'ਚ ਮੇਰੇ ਜਿਹੇ ਅਨਪੜ੍ਹ ਬੰਦੇ ਨਾਲ ਗੱਲ ਕਰ ਲਵੇ, ਜਿੱਥੇ ਉਹ ਆਖੇ ਜਿਹੜੇ ਫੋਰਮ ਤੇ ਉੱਥੇ ਕੁਰਾਨ ਉਹ ਗੱਲ ਕਰ ਲਵੇ। 1 ਮਿਲੀਮੀਟਰ ਵੀ ਇਹਨਾਂ ਗੱਲਾਂ 'ਚ ਕੋਈ ਹਕੀਕਤ ਨਹੀਂ, ਬਲਕਿ ਇਹ ਕਰੋੜ ਮੀਲ ਕੁਰਾਨ ਦੇ ਖਿਲਾਫ ਨੇ ਚੀਜ਼ਾਂ, ਕੁਰਾਨ ਦੀ ਨਫੀ ਹੈ। 103 'ਚ ਅੱਲਾਹ ਤਾਲਾ ਫਰਮਾਉਂਦੇ ਨੇ ਤੁਹਾਡੇ ਸਵਾਲ ਦਾ ਜਵਾਬ 12 ਲੈ ਕਿ ਅੱਲਾਹ ਨੇ ਕੋਈ ਬੁਹਰਾ ਮੁਕਰਰ ਕੀਤਾ ਹੈ, ਨਾ ਸਾਹਿਬਾ ਨਾ ਵਸੀਲਾ ਨਾ ਆਮ, ਪਰ ਇਹ ਮੁਨਕਰੀਨ ਅੱਲਾਹ ਤੇ ਝੂਠ ਬੰਦੇ ਨੇ ਔਰ ਇਹਨਾਂ ਵਿੱਚੋਂ ਜ਼ਿਆਦਾ ਉਹ ਨੇ ਜਿਹੜੇ ਅਕਲ ਤੋਂ ਕੰਮ ਨਹੀਂ ਲੈਂਦੇ। ਇਹ ਉਸ ਵੇਲੇ ਚੀਜ਼ਾਂ ਜਿਹੜੀਆਂ ਅੱਜ ਵੀ ਲੋਕਾਂ ਨੇ ਕੀਤੀਆਂ ਨੇ, ਜਿਸ ਤਰ੍ਹਾਂ ਹੁਣ ਵੀ ਗੱਲ ਹੋਈ ਹੈ ਅਹਿਲੇ ਬੈਤ ਦੀ ਫਜ਼ੀਲਤ, ਲੋਕਾਂ ਨੇ ਜ਼ਾਹਿਰ ਇਹ ਮੁਲਾਇਤ ਦੇ ਕੰਮ ਹੁੰਦੇ ਨੇ ਜਾਂ ਦੀਨ ਫਰੋਸ਼ੀ ਹੁੰਦੀ ਹੈ ਕਿ ਆਪਣੇ ਕੋਲੋਂ ਦੀਨ ਬਣਾ ਲੈਂਦੇ ਨੇ, ਤੇ ਉਹਦੇ 'ਚ ਅੱਲਾਹ ਤਾਲਾ ਲੋਕਾਂ ਨੇ ਕੁਝ ਚੀਜ਼ਾਂ ਨੂੰ ਮੁਕੱਦਸ ਬਣਾਇਆ ਸੀ। ਇਹ ਬੜੀ ਹੁਣ ਉਸੇ ਸਵਾਲ ਦੇ ਜਵਾਬ 'ਚ ਫਿੱਟ ਹੋ ਰਹੀ ਹੈ 4 ਚੀਜ਼ਾਂ ਨੂੰ, ਉਹਦੇ ਤੇ ਵੀ ਅੱਲਾਹ ਤਾਲਾ ਨੇ ਫਤਵਾ ਦੇ ਦਿੱਤਾ। ਅੱਲਾਹ ਤਾਲਾ ਕਿ ਇਹ ਕੁਝ ਐਸੀਆਂ ਚੀਜ਼ਾਂ ਸਨ, 4 ਸਿਫਾਤ ਜਿਹੜੀਆਂ ਜਾਨਵਰਾਂ 'ਚ ਪਾਈਆਂ ਜਾਣ, ਉਸ ਦੇ ਨਾਲ ਅਰਬ ਖਾਸ ਸਲੂਕ ਕਰਦੇ ਸਨ। ਮਸਲਾਂ ਕੁਝ ਚੀਜ਼ਾਂ ਸਨ ਜਿਹੜੀਆਂ ਜਾਨਵਰ, ਜਿਸ ਤਰ੍ਹਾਂ ਅਸੀਂ ਹੁਣ ਆਪਣੇ ਕਲਚਰ 'ਚ ਜਿਹੜਾ ਢੱਗਾ ਸਾਰੀ ਜ਼ਿੰਦਗੀ ਅਸੀਂ ਜ਼ਮੀਨਦਾਰ ਰੱਖਦੇ ਹਾਂ ਨਾ, ਤਾਂ ਜੈਸੇ ਖੇਤੀਬਾੜੀ ਦੇ ਕਾਬਲ ਨਹੀਂ ਰਹਿੰਦਾ ਤੇ ਉਹਨੂੰ ਮਸਜਿਦ ਨੂੰ ਦੇ ਦਿੱਤਾ ਜਾਂਦਾ, ਜਾਂ ਅਸਾਂ ਇੱਕ ਮੱਝਾਂ ਵਾਸਤੇ ਬੱਚੇ ਪਦੈਸ਼ ਵਾਸਤੇ ਇੱਕ ਪਿੰਡਾਂ 'ਚ ਰੱਖਿਆ ਹੁੰਦਾ ਜਿਹੜਾ ਇੱਕ ਮੇਲ, ਤੇ ਉਹ ਖੁੱਲਾ ਫਿਰਦਾ ਹੈ, ਜਿੱਥੋਂ ਮਰਜ਼ੀ ਇਹ ਖਾਏ, ਫਸਲਾਂ ਉਜਾੜੇ, ਉਹਨੂੰ ਕੋਈ ਨਹੀਂ ਹੁੰਦਾ, ਉਹਦੀ ਇਹ ਖਾਸ ਹਸੀਅਤ ਹੁੰਦੀ ਹੈ।
ਲੇਕਿਨ ਉਹਦੇ ਨਾਲ ਉਹ ਇੱਕ ਜਾਨਵਰ ਹੈ, ਉਹਦੇ ਤੇ ਉਹਦੇ ਨਾਲ ਫਿਰ ਅਕੀਦਤਾਂ ਜਿਹੜੇ ਨੇ ਨਾ ਇਨਸਾਨੀ ਜ਼ਿਹਨ ਪੈਦਾ ਕਰ ਲੈਂਦਾ ਹੈ। ਇਹਦੇ ਚ ਬਹਿਰਾ ਜਿਹੜਾ ਨਾਂ ਲਿਆ ਉਹ ਸੁੱਟਣੀ ਨੂੰ ਆਖਦੇ ਸਨ ਉਸ ਟਾਈਮ, ਜਿਹਦੇ 5 ਬੱਚੇ ਪੈਦਾ ਹੋਣ ਤੇ ਆਖਰੀ ਬੱਚਾ ਜਿਹੜਾ ਉਹ ਨਰ ਹੋਵੇ, ਉਹਦਾ ਨਾਲ ਉਹ ਫਜ਼ੀਲਤ ਹੋ ਗਈ, ਉਹ ਸਪੈਸ਼ਲ ਹੋ ਗਈ ਹੈ। ਅਰਬ ਉਸ ਦੇ ਕੰਨ ਚੀਰ ਕੇ ਤੇ ਉਹਨੂੰ ਖੁੱਲਿਆ ਛੱਡ ਦਿੰਦੇ ਸਨ ਮੈਦਾਨ 'ਚ, ਜਿੱਧਰ ਮਰਜ਼ੀ ਉਹ ਜਾਏ। ਉਹਦਾ ਨਾ ਕੋਈ ਕਿਸੇ ਕੰਮ ਲੈਣਾ, ਨਾ ਉਹਨੂੰ ਕੋਈ ਸੋਟੀ ਮਾਰਦਾ ਸੀ। ਉਹ ਇੱਕ ਮੁਕੱਦਸ ਜਾਨਵਰ ਬਣ ਜਾਂਦਾ ਸੀ, ਜਿਸ ਤਰ੍ਹਾਂ ਗਾਂ ਦਾ ਅਕੀਦਾ ਹੈ। ਤੇ ਨਾ ਕੋਈ ਵੀ ਉਹਦੇ ਨਹੀਂ। ਅੱਲਾ ਨੇ ਇਸ ਤੋਂ ਮਨਾ ਕਰ ਦਿੱਤਾ। ਸਾਹਿਬਾ ਉਸ ਉੱਠਣੀ ਨੂੰ ਆਖਦੇ ਸਨ ਜਿਸ ਤੇ ਕੋਈ ਮੰਨਤ ਮੰਨੀ ਜਾਏ ਤੇ ਉਹ ਪੂਰੀ ਹੋ ਜਾਏ, ਉਹਦਾ ਨਾਂ ਲੈ ਕੇ ਤੇ ਇਸ ਨੂੰ ਵੀ ਆਜ਼ਾਦ ਛੱਡ ਦਿੱਤਾ ਜਾਂਦਾ ਸੀ, ਤੇ ਉਹ ਵੀ ਉਹ ਮੁਕੱਦਸ ਗਾਏ ਬਣ ਜਾਂਦੀ ਸੀ। ਵਸੀਲਾ ਇੱਕ ਸੱਡਾ ਹੁੰਦਾ ਸੀ ਬੱਕਰੇ ਨੂੰ, ਬੱਕਰੀਆਂ ਵਾਸਤੇ, ਜਿਹੜਾ ਇੱਕ ਮੇਲ, ਜਿਹਦੀ ਮੈਂ ਅੱਗੇ ਮਿਸਾਲ ਦਿੱਤੀ ਹੈ ਮੱਝਾਂ ਗਾਵਾਂ ਵਾਸਤੇ ਇੱਕ ਸਾਨ ਛੱਡ ਦਿੱਤਾ ਜਾਂਦਾ ਹੈ। ਵਸੀਲਾ ਇੱਕ ਉਸੇ ਤਰ੍ਹਾਂ ਦੇ ਬੱਕਰੇ ਨੂੰ ਆਂਦੇ ਹਨ ਸੱਡਾ, ਅਸੀਂ ਪੰਜਾਬੀ ਚ ਆਖਦੇ ਹਾਂ। ਬਾਅਦ ਲੋਕ ਨਜ਼ਰ ਮੰਨਦੇ ਹਨ ਕਿ ਅਗਰ ਬੱਕਰੀ ਨਰ ਜੰਮੇ ਤੇ ਉਸ ਨੂੰ ਬੁੱਧ ਦੀ ਨਜ਼ਰ ਕਰ ਦਿੱਤਾ ਜਾਂਦਾ ਸੀ, ਔਰ ਅਗਰ ਮਾਦਾ ਜੰਮਦੀ ਤੇ ਉਸ ਨੂੰ ਕੋਟ ਰੱਖ ਲਿਆ ਜਾਂਦਾ ਸੀ। ਇਹ ਉਸ ਸਾਨ ਦੀ ਇਹਦੇ ਵਿੱਚੋਂ ਵੇਖਿਓ, ਮਸਾ ਉਹਨੂੰ ਬੁੱਤਾਂ ਨੂੰ ਦੇ ਦਿੱਤਾ ਹੈ। ਜਿਹੜੀ ਫੀਮੇਲ ਹੈ ਬੱਕਰੀ, ਉਹਨੂੰ ਕਿਉਂਕਿ ਉਹਦੇ ਤੋਂ ਅਗੋਂ ਨਸਲ ਵਧਣੀ ਹੁੰਦੀ, ਉਹਦੀ ਅਮੀਅਤ ਜ਼ਿਆਦਾ ਹੋ ਜਾਂਦੀ ਹੈ। ਤੇ ਜੇ ਅਗਰ ਬੱਕਰੀ ਨਰ ਤੇ ਮਾਦਾ ਜੋੜੀ ਜੰਮਦੀ ਸੀ ਤੇ ਜਿਸ ਨਰ ਤੋਂ ਉਹ ਜੋੜੀ ਹੁੰਦੀ ਸੀ ਉਸ ਬੱਕਰੇ ਨੂੰ ਵਸੀਲਾ ਆਖਦੇ ਸਨ। ਉਹਦਾ ਨਾਂ ਜਿਸ ਤਰ੍ਹਾਂ ਛੱਡਾ ਕਹਿ ਲਓ, ਕੋਈ ਵੀ ਕਹਿ ਲਓ, ਤੇ ਉਸ ਨੂੰ ਬੁੱਤਾਂ ਅੱਗੇ ਕੁਰਬਾਨ ਨਾ, ਉਹਨੂੰ ਵੀ ਉਹਦੀ ਉਹ ਹੀ ਉਰਮਤ ਬਣ ਜਾਂਦੀ ਸੀ, ਜਿਹੜੀ ਕਿ ਬਿਲਕੁਲ ਗਲਤ ਹੈ। ਆਮ ਉਸ ਸਾਡੇ ਉਹ ਊਠਾਂ ਦਾ ਸੀ, ਜਿਸ ਤਰ੍ਹਾਂ ਸਾਡੇ ਹੁਣ ਮੱਝਾਂ ਦਾ ਜ਼ਿਆਦਾ ਸੱਡੇ ਨੂੰ ਆਖਦੇ ਸਨ, ਜਿਸ ਤੋਂ ਕਈ ਨਸਲਾਂ ਪੈਦਾ ਹੋ ਚੁੱਕੀਆਂ ਹੁੰਦੀਆਂ ਸਨ, ਉਸ ਨੂੰ ਵੀ ਆਜ਼ਾਦ ਛੱਡ ਦਿੱਤਾ ਜਾਂਦਾ ਸੀ। ਤੇ ਇਹ ਜਾਨਵਰ ਕਰੀਬ ਕਰੀਬ ਉਸੇ ਤਰ੍ਹਾਂ ਮੁਕੱਦਰ ਸਮਝੇ ਜਾਂਦੇ ਸਨ ਜਿਸ ਤਰ੍ਹਾਂ ਅਸੀਂ ਕਈਆਂ ਚੀਜ਼ਾਂ ਨੂੰ, ਜਿਸ ਤਰ੍ਹਾਂ ਹੁਣ ਇੱਕ ਵਾਕਿਆ ਦੇ ਰਿਲੇਟਡ ਇੱਕ ਘੋੜੇ ਦੀ ਬੜੀ ਅਹਿਮੀਅਤ ਹੈ ਸਾਡੇ 'ਚ ਹੋ ਗਈ ਹੈ ਕਿ ਉਹ ਘੋੜਾ ਕਿਸੇ ਜੰਗ 'ਚ ਕਿਸੇ ਇੱਕ ਇਨਸਾਨ ਨੇ ਇਸਤੇਮਾਲ ਕੀਤਾ ਸੀ। ਇਸੇ ਤਰ੍ਹਾਂ ਇਹ ਜਾਨਵਰ ਜਿਸ ਤਰ੍ਹਾਂ ਚਾਹੁੰਦੇ ਬਈ ਚੁਗਦੇ, ਕੋਈ ਉਹਨਾਂ ਨੂੰ ਰੋਕਦਾ ਟੋਕਦਾ ਨਹੀਂ ਹੈ। ਇਹ ਅਸੀਂ ਪੰਜਾਬੀ ਤੇ ਜਾਣਦੇ ਇਹਨਾਂ ਚੀਜ਼ਾਂ ਨੂੰ। ਕੋਈ ਉਹਨਾਂ ਨੂੰ ਜ਼ਬਾ ਨਹੀਂ ਕਰ ਸਕਦਾ, ਕੋਈ ਉਹਨਾਂ ਨੂੰ ਰੋਕ ਟੋਕ ਨਹੀਂ ਸਕਦਾ। ਉਹ ਕਿਸੇ ਦੀਆਂ ਫਸਲਾਂ ਜਿੱਥੇ ਮਰਜ਼ੀ ਖਾਣ, ਜਿੱਥੇ ਮਰਜ਼ੀ ਸੌਣ। ਅੱਲਾ ਨੇ ਸਾਰੀਆਂ ਗੱਲਾਂ ਤੇ ਇਹਦੇ ਨਾਲ ਜਿਹੜੀਆਂ ਉਰਮਤਾਂ ਕਾਇਮ ਕਰ ਲੈਂਦਾ ਇਨਸਾਨ, ਉਹ ਗੱਲਾਂ ਤੇ ਪਾਬੰਦੀ ਲਾ ਦਿੱਤੀ ਹੈ। ਇਹ ਸਿਰਫ ਜਾਨਵਰ ਨੇ ਅੱਲਾ ਤਾਲਾ ਆਖਿਆ ਖਾਓ ਪੀਓ ਤੇ ਇਹਨਾਂ ਨੂੰ ਜੋ ਮਰਜ਼ੀ ਹੈ ਕਰੋ। ਅਗਲੀ ਆਇਤ 'ਚ 104 'ਚ ਅੱਲਾ ਫਰਮਾਉਂਦੇ ਨੇ, ਔਰ ਜਦੋਂ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਅੱਲਾ ਨੇ ਜੋ ਕੁਝ ਉਤਾਰਿਆ ਹੈ ਉਹਦੇ ਹੱਲ ਆਓ ਔਰ ਅੱਲਾ ਦੇ ਰਸੂਲ ਦੇ ਹੱਲ ਆਓ, ਤੇ ਆਖਦੇ ਨੇ ਸਾਡੇ ਲਈ ਉਹੀ ਹੈ ਜਿਸ ਤੇ ਅਸੀਂ ਆਪਣੇ ਬਾਪ ਦਾਦਾ ਨੂੰ ਵੇਖਿਆ। ਉਦੋਂ ਵੀ ਜਦ ਕਿ ਉਹਨਾਂ ਦੇ ਬਾਪ ਦਾਦਾ ਕੁਝ ਨਹੀਂ ਜਾਣਦੇ ਸਨ ਤੇ ਨਾ ਹਦਾਇਤ ਦੇ ਰਸਤੇ ਤੇ ਸਨ। ਇਹ ਹੁਣ ਇਹ ਸਾਰੀਆਂ ਚੀਜ਼ਾਂ ਅੱਗੇ ਇੱਕ ਦੋਸਤ ਨੇ ਸਵਾਲ ਲਿਖਿਆ, ਉਹਦੇ ਰਿਲੇਟਡ ਹੀ ਬਾਈ ਚਾਂਸ ਹੀ ਆ ਰਹੀਆਂ ਨੇ ਕਿ ਜੈਸੇ ਲੋਕਾਂ ਨੂੰ ਹੁਣ ਵੀ ਕੁਰਾਨ ਦੱਸਿਆ ਜਾਂਦਾ ਤੇ ਉਹ ਆਂਦੇ ਨਹੀਂ ਅਸਾਂ ਤੇ ਆ ਜਿਹੜੀਆਂ ਗੱਲਾਂ ਨੇ ਜਿਵੇਂ ਅਹਿਲੇ ਬੈਤ ਦੀ ਫਜ਼ੀਲਤ ਜਾਂ ਚੀਜ਼ਾਂ ਜਾਂ ਰਿਲੇਟਡ ਚੀਜ਼ਾਂ ਇਨਸਾਨ ਕਰ ਰਹੇ ਨੇ, ਤੇ ਉਹਨਾਂ ਨੂੰ ਹੁਣ ਇਹ ਗੱਲ ਕਰਨ ਦੇ ਬਾਵਜੂਦ ਵੀ ਅਸੂਲੀ ਤੌਰ ਤੇ ਹੋਣਾ ਚਾਹੀਦਾ ਕਿ ਇਸ ਗੱਲ ਤੇ ਰੋਕ ਕੇ ਤਹਿਕੀਕ ਕੀਤੀ ਜਾਏ, ਆਪਣੇ ਆਲਮਾਂ ਨਾਲ ਗੱਲ ਕੀਤੀ ਜਾਏ, ਆਪਣੇ ਲੋਕਾਂ ਨਾਲ। ਫਿਰ ਕੁਰਾਨ ਤੇ ਮੁਖਾਲਫ ਨੂੰ ਆਪ ਨਹੀਂ ਉਹਦੀਆਂ ਤਸ਼ਰੀਹਾਂ ਕੀਤੀਆਂ ਜਾਣ, ਇੱਕ ਮੁਖਾਲਫ ਨੁਕਤਾ ਨਜ਼ਰ ਵਾਲੇ ਬੰਦੇ ਨਾਲ, ਮੇਰੇ ਨਾਲ ਕੋਈ ਆ ਕੇ ਜਿਹੜਾ ਇਹਨਾਂ ਚੀਜ਼ਾਂ ਤੇ ਬਿਲੀਵ ਕਰਦਾ ਹੈ, ਉਹ ਮੇਰੇ ਨਾਲ ਆ ਕੇ ਗੱਲ ਕਰੇ। ਮੇਰੇ ਤੋਂ ਅਨਪੜ੍ਹ ਬੰਦਾ ਕੋਈ ਨਹੀਂ ਲੱਭਣਾ। ਲੇਕਿਨ ਕੁਰਾਨ ਆਪਣੀ ਜ਼ਾਤ 'ਚ ਇੰਨਾ ਮੁਹਕਮ ਔਰ ਵਾਜ਼ੇ, ਮੈਂ ਕੋਈ ਕਮਾਲ ਨਹੀਂ ਕਰਨਾ, ਮੈਂ ਤਾਂ ਆਖਣਾ ਕੁਰਾਨ ਦੀਆਂ ਆਇਤਾਂ ਜੇ ਇਹ ਦੱਸੋ, ਇੱਕ ਲਫ਼ਜ਼ ਵਿਖਾ ਦਿਓ ਜਿੱਥੋਂ ਅਹਿਲੇ ਬੈਤ ਤੇ ਸੈਯਦਨਾ ਅਲੀ ਦੇ ਘਰਾਣੇ ਦੀ ਕੋਈ ਫਜ਼ੀਲਤ ਨਿਕਲਦੀ। ਉਹ ਬਹੁਤ ਆਲਾ ਮਕਾਮ ਤੇ ਖਲੇ ਨੇ ਦੀਨ ਇਸਲਾਮ 'ਚ, ਲੇਕਿਨ ਉਹਨਾਂ ਦੇ ਜਿਹੜੇ ਸੱਚ ਨੇ ਉਹ ਸੱਚ ਨੇ, ਲੇਕਿਨ ਜਿਹੜੇ ਝੂਠ ਉਹਨਾਂ ਨਾਲ ਰਿਲੇਟਡ ਨੇ ਉਹ ਝੂਠ ਨੇ। ਇਹ ਹੀ ਰਵੱਈਆ ਇਨਸਾਨ ਦਾ ਹੋਣਾ ਚਾਹੀਦਾ। ਵੇਖ ਇਹਦੇ ਮੁਸਲਮਾਨਾਂ ਨੂੰ ਇਹ ਆਖਿਆ ਕਿ ਮੁਸ਼ਰਕਾਂ ਦੀ ਕੋਈ ਪਰਵਾਹ ਨਾ ਕਰੋ, ਤੇ ਮੁਸ਼ਰਕਾਂ ਦੀ ਇਸ ਗੱਲ ਨੂੰ ਸਖਤੀ ਨਾਲ ਰੱਦ ਕਰ ਦਿੱਤਾ ਹੈ ਕਿ ਬਾਪ ਦਾਦਾ ਦੀ ਗੱਲ ਵੀ ਕੋਈ ਅਹਿਮੀਅਤ ਹੁੰਦੀ, ਗੱਲ ਦੀ ਵੀ ਕੋਈ ਅਹਿਮੀਅਤ ਹੁੰਦੀ। ਬਾਪ ਦਾਦਾ ਜਿਹੜੇ ਨੇ ਉਹਨਾਂ ਦੀ ਜਗ੍ਹਾ ਬਾਪ ਦਾਦਾ ਦੀ ਵੀ ਉਸੇ ਹੁੰਦਾ ਸੀ। ਤੇ ਹੁਣ ਉਲਮਾ ਦੀ ਗੱਲ ਜਿਹੜੀ ਹੈ, ਫਿਰ ਜਿਹੜੀ ਰਵਾਇਤਾਂ 'ਚ ਆਪਣੀਆਂ, ਫਿਰ ਜਿਹਦੇ ਇੱਕ ਟ੍ਰੈਡੀਸ਼ਨ ਜਿਹਦੇ ਤੇ ਬਣਾ ਦਿੱਤੇ ਗਏ ਨੇ, ਕੋਈ ਅਹਿਮੀਅਤ ਨਹੀਂ।
पूरी दुनिया कर रही है कुरान की नफी दीन के नाम से, फिर भी आने पे दीन के नाम से। और उन्होंने चीज़ों को दीन बनाना भी जड़ा यदा भी कम अज कम हर बंदे नूं तैयारी करनी चाहिए। अल्लाह ने पूछना है वे कित्थों तू इन्होंने चीज़ों वाकियात नूं दीन बनाता रहे। तो वो अल्लाह ने असूल दस दिता है कि झूठ झूठ ही है। और अगर बाप दादा ने बोलिया है किसी साबी नाल मनसूब है, पैगंबर नाल मनसूब है, कोई बंदा आंदा है मैं पैगंबर नूं मिल के आया, मैंने पैगंबर मुहम्मद सल्लल्लाहु अलैहि वसल्लम मैं आख्या, लेकिन वो झूठ है, चुक के मारना चाहिए। क्योंकि अज कल साडे वास्ते असी तो दुनिया दे साडे तो लक्की नस्लां कोई नहीं, क्योंकि सन कुरान अल्लाह ने दिता है अपनी किताब जी फैसला करने वाली किताब है। जो भी झूठ दीन कोई बनाया जाता है अपने लोग किसी भी हवाले नाल वो, और फिर वो इंज भी नहीं दिता, वो साडी जुबाना च दे दिता है। फिर ये तो भी अगे हुण बैडरूम च बह के सन कोई किधरे सफर नहीं करना पैंदा। साडे फोन च 250 तर्जमे ने, और 250 तर्जमियां ते दुनिया के हर बंदे की उहदे गल मौजूद है जिहड़ी किसी पत्ते ते भी लिखी गई है, थैंक्स टू मौलाना गूगल और टेक्नोलॉजी। अच्छा, दस दिता है कि झूठ झूठ है, बाप दादा ने भी बोलिया तो फिर भी झूठ है, किसी बड़े आलम ने किसी इमाम ने, झूठ झूठ है। अगर साडे उस्ताद ने भी बोलिया है, साडे पैगंबर के नाम ही रिलेट है, साडे किसी बड़ी हस्ती के नाम ही रिलेट है। इस गल की कोई उम्मीद नहीं कि वड्डियां दी गल ही दुरुस्त होंदी, बिल्कुल बिल्कुल गलत है कि वड्डियां दी गल है। अजकल तो स्पैशली जिहड़े इलम है उहदे च छोटे जिहड़े ने एज दा जानत नाल या हिकमत नाल या इन्हां चीज़ां नाल कोई नहीं तल्लक हुंदा। फिर ये मैं दस दियां मेरे सूरा अल नसा दी 135 आयत नूं पढ़नी चाहिए, और ऐसा अलमायदा दी 8 नंबर। अल्लाह ताला ने आख्या तुहाडे सामने तुहाडा पैगंबर, तुहाडा इमाम, तुहाडा वालद, तुहाडी अम्मा जो भी है सच नाल खलोना है। तुहाडे नाल पैगंबर नाल रिलेट करके कोई बंदा गल्लां कर रहा है जां उहदे रुके विखा रहा जां उन्हां दियां चीज़ां विखा रहा, नहीं आख्या हक ना खलोना है। इस तरह आख्या तुहाडा दुश्मन कबीला, मतलब अल्लाह ताला नफी कर दी। अल्लाह ताला आख्या नहीं, सिर्फ हक सामने वेखना ही नहीं कहो, और हक कुरान है। साडे कोल दीन दे मामले च हक कुरान है। ये अल्लाह रवैया दसिया। 105 अल्लाह फरमांदे ने ईमान वाले तुसी अपनी फिक्र करो, तुसी हिदायत दी राह ते हो, ते जिन्हां ने गुमराही इख्तियार कर ली हो तुहाडा कुछ नहीं विगाड़न दे। तुसी सारियां ने अल्लाह दे वल पलना है, तो फिर वो तुहानू दस देदा दो कोई तुसी करदे हो। अल्लाह ताला ने यह आख्या कि दूसरे लोगों को अल्लाह ताला की किसी मुसलमान अल्लाह ताला ने किसी मुसलमान की ड्यूटी नहीं लाई मरज़इयां दे मुसलमान और काफर होने का फैसला करे, पैगंबर की भी नहीं। ये दो रवैये जिहड़े ने इन्हां ते नौजवानों समझना चाहिए। एक मरज़इयां अहमदियां दे मुतल्लक उन्हां दा दावा मुकम्मल झूठा है, इस कुरान के खिलाफ है, कोई बेस ही नहीं। लेकिन उन्होंने मुसलमानों के रवैये जिहड़े ने वो कुरान के सख्त खिलाफ ने, जन्म लै जाने वाले रवैये ने। ये अल्लाह ने पैगंबर नूं भी नहीं इख्तियार दिता किसी दे कुफर ईमान के फैसले करने दे। ये अल्लाह फैसला कर सकते हैं, या वह बंदा अपनी जुबान चो आख सकता मैं काफर हाँ, या मैं गैर मुसलम हाँ, या मैं मुसलमान हाँ। अल्लाह जिहड़े ने वो नहीं हुण लोकां नूं दसदे, और यदा तलक किसी दे कुफर ईमान के फैसले करने तलक उहदी नीयत नाल है। हो सकता वो गलती कर रहा हो, जिस तरह कादियानी जड़े ने तवील पेश करते हैं, वो आते हैं ला इलाहा इल्लल्लाह मुहम्मद रसूलुल्लाह आखिरी पैगंबर मन। लोगों ने भी नहीं पता, लोगों ने भी नहीं पता कि उन्होंने कीता की है। लेकिन फिर ठीक है तुसी जो भी करना करो, उन्होंने जड़ा कोई गल इस तरह की नसीहत की कुरान की आयत सुनाता तो वो इल्जाम है मुशरकीन के रवैये वाले लाना शुरू कर देंगे ने कि ये कादियानियां दा एजेंट है। ये सारे रवैये जड़े ने इन्हां ते लोकां नूं नौजवानां नूं स्पैशली नज़रसानी करनी चाहिए कि तुसी ब्लैस्ड हो, कुरान तो तुहानूं ये गल्लां दसदे। ये रवैया जड़ा दूसरी साइड ते इस तरह का ते करबला दे रिलेटेड इस तरह का कि जो दुनिया का जुर्म किसे कीते है उन्होंने भी इग्नोर करके ते वो नहीं, नौज बिल्ला पैगंबर भी नहीं एडा मासूम होंदा जिन्ने वो झूठ मासूम और वो इनवॉल्व लोग जड़े ने एक साइड दे उन्होंने एज दी जाती है। ये रवैये जड़े ने
ਇਹ ਬਹੁਤ ਹੀ ਇਹ ਇਸਲਾਮ ਦੇ ਖਿਲਾਫ ਨੇ, ਇਲਮ ਅਕਲ ਦੇ ਖਿਲਾਫ ਨੇ, ਫਿਤਰਤ 'ਚ ਮੌਜੂਦ ਅੱਛਾਈਆਂ ਦੇ ਖਿਲਾਫ ਨੇ, ਇਨਸਾਨੀਅਤ ਦੇ ਜਿਹੜੇ ਮੁਸਲਮਾਨ ਇੱਕ ਐਸਟੈਬਲਿਸ਼ ਫਿਤਰਤ ਦੇ ਮੁਤਾਬਕ ਅੱਛਾਈਆਂ ਨੇ, ਉਹਨਾਂ ਦੇ ਸਖਤ ਖਿਲਾਫ ਨੇ ਇਹ ਚੀਜ਼ਾਂ। ਲੇਕਿਨ ਇਹਦਾ ਹੱਲ ਗੁੱਸਾ, ਮਿਹਣੇ, ਤਾਨੇ ਇਹ ਨਹੀਂ, ਇਹਦਾ ਹੱਲ ਐਜੂਕੇਸ਼ਨ, ਮੁਕਾਲਮਾ, ਸਵਾਲ। ਇਹਦੇ 'ਚ ਅੱਲਾਹ ਤਾਲਾ ਨੇ ਮੁਸਲਮਾਨਾਂ ਨੂੰ ਸਾਬਤ ਕਦਮ ਰਹਿਣ ਦੀ ਨਸੀਹਤ ਕੀਤੀ ਔਰ ਕਿਸੇ ਕਾਫਰ ਮੁਸ਼ਰਕ ਤੋਂ ਨਾ ਡਰਨ ਦੀ ਨਸੀਹਤ ਕੀਤੀ ਹੈ। ਜਿਸ ਤਰ੍ਹਾਂ ਇਹ ਰਵੱਈਆ ਹੋਣਾ ਚਾਹੀਦਾ ਕਿ ਪੂਰੀ ਦੁਨੀਆ, ਮੈਨੂੰ ਕਿੰਨੇ ਬੰਦੇ ਨਸੀਹਤਾਂ ਕਰਦੇ ਨੇ, ਇੰਨੇ ਬੰਦੇ ਤੁਹਾਡੇ ਫਾਲੋਅਰ ਨੇ, ਇੰਜ ਹੋ ਰਿਹਾ, ਤੁਸੀਂ ਇਹ ਕਿਉਂ ਗੱਲ ਕਰ, ਮੈਂ ਕੀ ਕਰਨੇ ਨੇ ਫਾਲੋਅਰ, ਮੈਂ ਅੱਲਾਹ ਵਾਸਤੇ ਚੀਜ਼ਾਂ ਕਰ ਰਿਹਾ, ਅੱਲਾਹ ਅੱਗੇ ਮੈਂ ਜਵਾਬ ਦੇ ਆ। ਅੱਲਾਹ ਅੱਗੇ ਜੈਸੇ ਜਵਾਬ ਦੇ ਹੋਵੀਦਾ ਨਾ, ਅੱਲਾਹ ਦੇ ਖੌਫ ਨਾਲ ਗੱਲ ਕਰੀ ਦੀ ਹੈ, ਤੇ ਫਿਰ ਗਲਤ ਇਸ ਤੋਂ ਨਹੀਂ ਕਰੀ ਦੀ ਕਿ ਅੱਲਾਹ ਫੜ ਲੈਣੇ, ਔਰ ਸਹੀ ਇਸ ਤੋਂ ਕਰੀ ਦੀ ਹੈ ਕਿ ਅੱਲਾਹ ਦਾ ਹੁਕਮ ਹੈ। ਇਨਸਾਨਾਂ ਦੀ ਅਹਿਮੀਅਤ ਖਤਮ ਹੋ ਜਾਂਦੀ ਹੈ ਸਾਹਮਣੇ ਵਾਲਿਆਂ ਦੇ ਕੀ ਰਵੱਈਏ ਹੋਣ ਦੇ। ਇਹ ਹੁਣ ਸੌਰੀ ਉਸ ਸਵਾਲ ਨੇ ਕਾਫੀ ਔਰ ਕੁਝ ਰਵਾਂ ਤਰਜਮਾ ਹੁਣ ਮੈਂ ਇਹਦਾ ਪੜ੍ਹ ਕੇ ਸੁਣਾ ਦਿੰਦਾ। ਈਮਾਨ ਵਾਲੇ ਇਹ ਜੀਆਂ ਗੱਲਾਂ ਨਾ ਪੁੱਛਿਆ ਕਰੋ ਜਿਹੜੀਆਂ ਤੁਹਾਡੇ ਤੇ ਜ਼ਾਹਰ ਕਰ ਦਿੱਤੀਆਂ ਜਾਣ ਤੇ ਤੁਹਾਨੂੰ ਚੰਗੀਆਂ ਨਾ ਲੱਗਣ। ਔਰ ਇਸੇ ਵਕਤ ਜਦੋਂ ਕੁਰਾਨ ਨਾਜ਼ਲ ਹੋ ਰਿਹਾ ਤੁਸੀਂ ਇਹ ਪੁੱਛੋ ਦੇ ਤੇ ਤੁਹਾਡੇ ਤੇ ਜ਼ਾਹਰ ਕਰ ਦਿੱਤੀਆਂ ਜਾਣਦੀਆਂ। ਇਸ ਵਕਤ ਤੇ ਗੱਲਾਂ ਚੀਜ਼ਾਂ ਅੱਲਾ ਨੇ ਮਾਫ ਕਰ ਦਿੱਤੀਆਂ ਨੇ ਤੇ ਅੱਲਾ ਬਖਸ਼ਿਸ਼ਾਨ ਹੈ, ਉਹ ਬੜਾ ਬਰਦਾਸ਼ਤ ਕਰਨ ਵਾਲਾ। ਤੁਹਾਡੇ ਤੋਂ ਪਹਿਲਾਂ ਇੱਕ ਕੌਮ ਨੇ ਇਸ ਤਰ੍ਹਾਂ ਦੀਆਂ ਗੱਲਾਂ ਪੁੱਛੀਆਂ ਤੇ ਫਿਰ ਉਹਨਾਂ ਦੇ ਹੀ ਮੁਨਕਰ ਹੋ ਕੇ ਰਹਿ ਗਏ। ਤੁਹਾਡੇ ਸਵਾਲ ਦਾ ਜਵਾਬ ਬਹਰਹਾਲ ਇਹ ਕਿ ਅੱਲਾ ਨੇ ਨਾ ਕੋਈ ਬਹਿਰਾ ਮੁਕਰਰ ਕੀਤਾ ਹੈ, ਨਾ ਸਾਹਿਬਾ, ਨਾ ਵਸੀਲਾ ਔਰ ਨਾ ਆਮ, ਉਹ ਜਿਹੜੀਆਂ ਹਾਂ, ਪਰ ਇਹ ਮੁਨਕਰੀਨ ਅੱਲਾ ਤੇ ਝੂਠ ਬਣਦੇ ਨੇ ਔਰ ਇਹਨਾਂ ਵਿੱਚੋਂ ਜ਼ਿਆਦਾ ਉਹ ਨੇ ਜਿਹੜੇ ਅਕਲ ਤੋਂ ਕੰਮ ਨਹੀਂ ਲੈਂਦੇ। ਔਰ ਜਦੋਂ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਅੱਲਾ ਨੇ ਜੋ ਕੁਝ ਉਤਾਰਿਆ ਹੈ ਉਹਦੇ ਅੱਲਾ ਹੋ ਔਰ ਅੱਲਾ ਦੇ ਰਸੂਲ ਦੇ ਅੱਲਾ ਹੋ, ਤੇ ਆਖਦੇ ਨੇ ਸਾਡੇ ਲਈ ਉਹੀ ਹੈ ਜਿਸ ਤੇ ਅਸੀਂ ਆਪਣੇ ਬਾਪ ਦਾਦਾ ਨੂੰ ਵੇਖਿਆ। ਉਦੋਂ ਵੀ ਜਦ ਕਿ ਉਹਨਾਂ ਦੇ ਬਾਪ ਦਾਦਾ ਕੁਝ ਨਹੀਂ ਜਾਣਦੇ ਸਨ ਤੇ ਨਾ ਹਦਾਇਤ ਦੇ ਰਸਤੇ ਤੇ ਰਹਿ ਸਨ। ਈਮਾਨ ਵਾਲਿਓ, ਤੁਸੀਂ ਆਪਣੀ ਫਿਕਰ ਕਰੋ, ਤੁਸੀਂ ਹਦਾਇਤ ਦੇ ਰਾਹ ਤੇ ਹੋ, ਤੇ ਜਿਨ੍ਹਾਂ ਨੇ ਗੁੰਮਰਾਹੀ ਇਖਤਿਆਰ ਕਰ ਲਈ ਉਹ ਤੁਹਾਡਾ ਕੁਝ ਨਹੀਂ ਵਿਗਾੜਨ ਦੇ। ਤੁਸੀਂ ਸਾਰਿਆਂ ਨੇ ਅੱਲਾ ਦੇ ਹੱਲ ਹੀ ਪਲਟਣਾ ਹੈ ਤੇ ਫਿਰ ਉਹ ਤੁਹਾਨੂੰ ਦੱਸ ਦੇਵੇਗਾ ਜੋ ਕੁਝ ਤੁਸੀਂ ਕਰਦੇ ਰਹੇ ਹੋ। ਥੈਂਕ ਯੂ, ਜਜ਼ਾਕ ਅੱਲਾ।